ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮਸੂਦ ਮੱਲੀ ਜੀ। ਮਸੂਦ ਜੀ ਜੀ ਆਇਆਂ ਨੂੰ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ। ਜਦੋਂ ਅਮਰੀਕਾ ਦੇ ਵਿੱਚ 27 ਅਗਸਤ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 28 ਅਗਸਤ 2026 ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ ਜੀ। ਔਰ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਹਫ਼ਤੇ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੁਜਬ ਅਸੀਂ ਤੁਹਾਡੇ ਲਈ ਪੇਸ਼ ਕਰਨੇ ਆ। ਜੇ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕੰਮਕਾਰ, ਕਾਰੋਬਾਰ, ਵਪਾਰ ਦੇ ਵਧਾ ਲਈ ਫਾਇਦਾਮੰਦ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਜ਼ਰੂਰ ਕਰਨਾ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 272 5200। ਵਾਦੀਆਂ ਖਬਰਾਂ ਲੈ ਫੌਜ ਮੁਖੀ ਆਸਮ ਮੁਨੀਰ ਦੇ ਇਰਾਨੀ ਫੇਰੇ ਬਾਰੇ ਪਾਕਿਸਤਾਨੀ ਫੌਰਨ ਆਫਿਸ ਦੀਆਂ ਕੁਝ ਵਜ਼ਾਹਤਾਂ ਸਾਹਮਣੇ ਆਈਆਂ ਨੇ। ਕੀ ਸਫਾਈਆਂ ਦੇ ਰਹੇ ਨੇ ਜੀ। ਮਾਮਲਾ ਇਹ ਹੋਇਆ ਕਿ ਇਹ ਜਿਹੜਾ ਅਚਾਨਕ ਦਾ ਈਰਾਨ ਦਾ ਫੇਰਾ ਸੀਗਾ ਪਾਕਿਸਤਾਨੀ ਫੌਜ ਮੁਖੀ ਆਸਮ ਮੁਨੀਰ ਹੋਣਾ ਦਾ, ਆਖਿਆ ਤੇ ਇਹ ਗਿਆ ਕਿ ਜੀ ਖਿੱਤੇ ਦੇ ਅਮਨ ਵਾਸਤੇ ਅਮਰੀਕਾ ਈਰਾਨ ਗੱਲਬਾਤ ਹੈ ਜਿਹੜੀ ਉਹਦੇ ਵਾਸਤੇ ਇਹ ਫੇਰਾ ਜਿਹੜਾ ਉਹਨਾਂ ਨੇ ਲਾਇਆ ਹੈ ਔਰ ਉਥੋਂ ਦੀ ਆਲਾ ਕਿਆਦਤ ਉਹਨਾਂ ਨੂੰ ਮਿਲਣਗੇ, ਆਲਾ ਜ਼ਿੰਮੇਦਾਰਾਂ ਨੂੰ ਮਿਲਣਗੇ। ਇਹੋ ਹੀ ਹੋਇਆ। ਰਾਊਟਰਸ ਇੱਕ ਨਿਊਜ਼ ਏਜੰਸੀ ਉਹਨੇ ਇੱਕ ਖਬਰ ਦਿੱਤੀ ਕਿ ਆਸਮ ਮੁਨੀਰ ਹੋਣਾ ਨੇ ਇਹ ਫੇਰਾ ਅਮਰੀਕਾ ਦਾ ਨੁਮਾਇੰਦਾ ਬਣ ਕੇ ਲਾਇਆ। ਉਹਨਾਂ ਦੀ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਨਾਲ ਇਸ ਫੇਰੇ ਤੋਂ ਪਹਿਲਾਂ ਗੱਲਬਾਤ ਹੋਈ ਟੈਲੀਫੋਨਿਕ, ਔਰ ਉਸ ਗੱਲਬਾਤ ਤੋਂ ਬਾਅਦ ਉਹਨਾਂ ਨੇ ਅਮਰੀਕੀ ਨੁਮਾਇੰਦਾ ਬਣ ਕੇ ਫੇਰਾ ਲਾਇਆ ਹੈ। ਰਾਊਟਰਸ ਦੀ ਇਸ ਖਬਰ ਨੂੰ ਫਿਰ ਇੰਡੀਅਨ ਮੀਡੀਆ ਨੇ ਬਹੁਤ ਚੁੱਕਿਆ ਕਿ ਜੀ ਹੁਣ ਤੇ ਉਹ ਅਮਰੀਕੀ ਨੁਮਾਇੰਦਾ ਬਣ ਕੇ ਜਾ ਰਹੇ। ਫਿਰ ਉਸ ਤੋਂ ਬਾਅਦ ਪਾਕਿਸਤਾਨੀ ਫਾਰਨ ਆਫਿਸ ਦਾ ਇਹ ਬਿਆਨ ਸਾਹਮਣੇ ਆਇਆ ਕਿ ਜੀ ਅਸੀਂ ਕਿਸੇ ਦੇ ਨੁਮਾਇੰਦੇ ਬਣ ਕੇ ਨਹੀਂ ਜਾ ਰਹੇ, ਅਸੀਂ ਵਿਚੋਲੇ ਆ। ਉਸੇ ਤਰ੍ਹਾਂ ਜਿੱਦਾਂ ਮਿਸਰ ਔਰ ਬਾਕੀ ਮੁਲਕ ਨੇ, ਅਸੀਂ ਇਹਨਾਂ ਦਾ ਸੁਨਾਹ ਉਹਨਾਂ ਤੱਕ ਅਪੜਾ ਕੇ ਉਧਰੋਂ ਸੁਨਾਹ ਲੈ ਕੇ ਅਮਰੀਕਾ ਨੂੰ ਦੇ ਦਿੱਤਾ। ਅਸੀਂ ਕਿਸੇ ਨੂੰ ਫੋਰਸ ਨਹੀਂ ਕਰ ਸਕਦੇ, ਨਾ ਸਾਡੇ ਸਮੇਤ ਬਾਕੀ ਜਿਹੜੇ ਮੁਲਕ ਵਿਚੋਲਾ ਕਰਨ ਦੇ ਨਹੀਂ, ਜਿਹੜੇ ਵੀ ਮੁਲਕ ਨੇ ਉਹਦੇ 'ਚ ਮਿਸਰ ਔਰ ਅਮਾਨ ਦਾ ਵੀ ਨਾਂ ਆ ਰਿਹਾ ਆ। ਉਹਨਾਂ ਸਮੇਤ ਸਾਡਾ ਕੰਮ ਆ ਕਿ ਇਹਨਾਂ ਦੋਹਾਂ ਨੂੰ ਕਿਸੇ ਗੱਲਬਾਤ ਦੇ ਉੱਤੇ ਲੈ ਆਣਾ, ਇਹਨਾਂ ਦਾ ਸੁਨਾਹ ਉਹਨਾਂ ਨੂੰ ਦੇ ਦੇਣਾ, ਉਹਨਾਂ ਦਾ ਇਹਨਾਂ ਨੂੰ ਦੇ ਦੇਣਾ। ਅਸੀਂ ਮਸ਼ਵਰਾ ਨਹੀਂ ਦਿੰਦੇ। ਇਹ ਗੱਲਾਂ ਸਰਾਸਰ ਸਿਰੇ ਤੋਂ ਗਲਤ ਨੇ ਕਿ ਪਾਕਿਸਤਾਨੀ ਫੌਜ ਮੁਖੀ ਆਸਮ ਮੁਨੀਰ ਹੋਣੇ ਨੇ ਜਿਹੜੇ ਅਮਰੀਕੀ ਨੁਮਾਇੰਦੇ ਬਣ ਕੇ ਨੇ ਜਿਹੜੇ ਉਹ ਗਏ ਨੇ। ਅਮਰੀਕਾ ਕੋਲ ਆਪਣੇ ਨੁਮਾਇੰਦੇ ਬਥੇਰੇ ਨੇ। ਅਸੀਂ ਕਿਸੇ ਦੀ ਨੁਮਾਇੰਦਗੀ ਹੈ ਜਿਹੜੀ ਉਹਨੇ ਕੀਤੀ, ਅਸੀਂ ਕਿਸੇ ਦੇ ਏਲਚੀ ਮੁੰਸ਼ੀ ਬਣ ਕੇ ਨਹੀਂ ਗਏ। ਅਸੀਂ ਤੇ ਆਪਣਾ ਦੱਸਿਆ ਕਿ ਬਈ ਉਹ ਇਹ ਕਹਿਣ ਦੇ ਜੇ ਤੁਹਾਡਾ ਕੀ ਕਹਿਣਾ ਹੈ। ਉਹਨਾਂ ਜੋ ਕਿਹਾ ਅਸੀਂ ਅੱਗੇ ਅਪੜਾਤਾ। ਅਮਰੀਕਾ ਵੱਲੋਂ ਸਟੇਟ ਡਿਪਾਰਟਮੈਂਟ ਵੱਲੋਂ ਆਲਾ ਜ਼ਿੰਮੇਦਾਰਾਂ ਵੱਲੋਂ ਇਹ ਸਟੇਟਮੈਂਟ ਆਈ ਹੈ ਕਿ ਇਸ ਵੇਲੇ ਈਰਾਨ ਦੇ ਨਾਲ ਕਿਸੇ ਲੈਵਲ ਤੇ ਕੋਈ ਗੱਲਬਾਤ ਨਹੀਂ ਚੱਲ ਰਹੀ। ਵਿੱਚ ਗੁੰਝਲ ਆ ਗਈ। ਇਸ ਗੁੰਝਲ ਤੋਂ ਬਾਅਦ ਫਿਰ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਉਹਦੇ ਵਿੱਚ ਵੀ ਇਹ ਦੱਸਿਆ ਗਿਆ ਜੀ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ਅਸੀਂ ਵਿਚੋਲਗੀ ਕਰਨ ਦੇ ਹਾਂ, ਅਸੀਂ ਤਰਫਦਾਰੀ ਨਹੀਂ ਕਰਨ ਦੇ। ਬਲੋਚਿਸਤਾਨ ਦੀ ਸੂਬਾ ਸਰਕਾਰ ਨੇ 9 ਬੀਬੀਆਂ ਨੂੰ ਇਸ਼ਤਿਹਾਰੀ ਕਰਾਰ ਦੇ ਕੇ ਉਹਨਾਂ ਦੇ ਜਿੰਦਿਆਂ ਜਾਂ ਮੋਇਆਂ ਦੀ ਇਤਲਾਹ ਦੇਣ ਤੇ 10 ਤੋਂ 15 ਲੱਖ ਦਾ ਇਨਾਮ ਰੱਖ ਦਿੱਤਾ। ਜੀ ਬਿਲਕੁਲ ਜੀ। ਇਹ ਬੀਬੀਆਂ ਨੇ ਜਿਹੜੀਆਂ ਆਪਣੇ ਘਰਾਂ ਤੋਂ ਗਾਇਬ ਨੇ। ਬਲੋਚਿਸਤਾਨ ਦੀ ਸੂਬਾ ਸਰਕਾਰ ਦਾ ਇਹ ਆਖਣਾ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਕਿਸੇ ਵੇਲੇ ਵੀ ਆਪ ਮਾਰੂ ਧਾੜਾ ਕਰ ਸਕਦੀ ਹੈ। ਇਹ ਸਾਰੀਆਂ ਅਤਗਰਦ ਕੈਂਪਾਂ ਦਾ ਹਿੱਸਾ ਨੇ। ਗੇ ਵੇਲੇ ਦੇ ਵਿੱਚ ਇਹਨਾਂ ਨੇ ਅਤਗਰਦੀ ਦੀਆਂ ਕਾਰਵਾਈਆਂ 'ਚ ਡਾਇਰੈਕਟ ਹਿੱਸਾ ਲਿਆ ਔਰ ਇਸ ਵੇਲੇ ਵੀ ਇਹ ਅਤਗਰਦਾਂ ਦੀਆਂ ਕਹਿ ਲਵੋ ਕਿ ਭੰਬੀਰੀਆਂ ਬਣੀਆਂ ਪਈਆਂ ਨੇ, ਉਹਨਾਂ ਦੀਆਂ ਸਾਥੀ ਨੇ। ਔਰ ਇਹਨਾਂ ਦੇ ਜੀਂਦਿਆਂ ਮੋਇਆਂ ਇਹਨਾਂ ਦੀ ਗ੍ਰਿਫਤਾਰੀ ਇਹਦੇ ਵਿੱਚ ਇਤਲਾਹ ਦੇਣ ਵਾਲਾ ਜਿਹੜਾ ਇੱਕ ਤੇ ਉਹਦਾ ਨਾਂ ਹੈ ਜਿਹੜਾ ਉਹ ਅਸੀਂ ਆਮ ਨਹੀਂ ਕਰਾਂਗੇ, ਪਬਲਿਕ ਨਹੀਂ ਕਰਾਂਗੇ। ਦੂਸਰਾ ਇਹ ਆ ਕਿ ਇਹਨਾਂ ਦੀ ਗ੍ਰਿਫਤਾਰੀ 'ਚ ਮਦਦ ਦੇਣ ਵਾਲਾ ਜਿਹੜਾ ਉਹਨੂੰ 10 ਲੱਖ ਤੋਂ ਲੈ ਕੇ 15 ਲੱਖ ਰੁਪਏ ਤੱਕ ਦਾ ਇਨਾਮ ਆ ਜਿਹੜਾ ਉਹ ਦਿੱਤਾ ਜਾਏਗਾ। ਔਰ ਗਵਾਦਰ ਦੇ ਵਿੱਚ ਉਹਨਾਂ ਆਖਿਆ ਕਿ ਸਿਕਿਉਰਿਟੀ ਫੋਰਸਿਸ ਦੇ ਉੱਤੇ ਹਮਲੇ ਤੋਂ ਲੈ ਕੇ ਹੋਰ ਬਹੁਤ ਸਾਰੀਆਂ ਕਾਰਵਾਈਆਂ ਨੇ ਜਿਹੜੀਆਂ ਉਹਨਾਂ 'ਚ ਇਹਨਾਂ ਬੀਬੀਆਂ ਦਾ ਹੱਥ ਹੈ। ਸੋ ਇਹ ਜਿਹੜੀਆਂ ਬੀਬੀਆਂ ਨੂੰ ਇਸ਼ਤਿਹਾਰੀ, ਅੱਛਾ ਪਹਿਲਾਂ ਤਾਂ ਇਹ ਦੱਸ ਦਾਂਗੇ ਪਾਕਿਸਤਾਨ ਦੀ ਹਿਸਟਰੀ 'ਚ ਇਹ ਪਹਿਲਾ ਮੌਕਾ ਹੈ ਕਿ ਸਰਕਾਰੀ ਪੱਧਰ ਤੇ ਬੀਬੀਆਂ ਨੂੰ ਇਸ਼ਤਿਹਾਰੀ ਕਰਾਰ ਦਿੱਤਾ ਗਿਆ। ਕਿਸੇ ਇੱਕ ਦੋ ਨੂੰ ਨਹੀਂ, ਇਕੱਠੀਆਂ 9 ਬੀਬੀਆਂ ਨੂੰ। ਇਹਨਾਂ ਦੇ ਜਿਹੜੇ ਕਹਿ ਲਵੋ ਕਿ ਨਾਂ ਨੂੰ ਨੇ ਉਹ ਇਹ ਨੇ: ਹਨੀਫਾ ਪਿਓ ਦਾ ਨਾਂ ਸ਼ੇਰ ਮੁਹੰਮਦ, ਇਹ ਇਸ਼ਤਿਹਾਰੀ ਹੈ। ਹਫਸਾ ਪਿਓ ਦਾ ਨਾਂ ਇਕਬਾਲ, ਇਹ ਵੀ ਇਸ਼ਤਿਹਾਰੀ ਹੈ। ਆਇਸ਼ਾ ਪਿਓ ਦਾ ਨਾਂ ਅਬਦੁਲ ਰਸ਼ੀਦ, ਇਹ ਵੀ ਇਸ਼ਤਿਹਾਰੀ ਹੈ। ਜ਼ੋਰਾ ਪਿਓ ਦਾ ਨਾਂ ਮਲਕ ਮੁਹੰਮਦ, ਇਹ ਵੀ ਇਸ਼ਤਿਹਾਰੀ ਹੈ। ਰੁਕਈਆ ਪਿਓ ਦਾ ਨਾਂ ਵਲੀਦ, ਇਹ ਵੀ ਇਸ਼ਤਿਹਾਰੀ ਹੈ। ਅਜ਼ੀਜ਼ਾ ਬੀਬੀ ਪਿਓ ਦਾ ਨਾਂ ਇਬਰਾਹਿਮ, ਇਹ ਵੀ ਇਸ਼ਤਿਹਾਰੀ ਹੈ। ਅਮੀਨਾ ਹਾਣੀ ਪਿਓ ਦਾ ਨਾਂ ਅਬਦੁਲ ਰਸ਼ੀਦ, ਇਹ ਵੀ ਇਸ਼ਤਿਹਾਰੀ ਹੈ। ਜ਼ਰਮੀਨ ਪਿਓ ਦਾ ਨਾਂ ਵਾਹਦ ਬਖਸ਼, ਇਹ ਵੀ ਇਸ਼ਤਿਹਾਰੀ ਹੈ। ਇਕਰਾ ਪਿਓ ਦਾ ਨਾਂ ਅਲੀ ਮੌਲਾ, ਇਹ ਵੀ ਇਸ਼ਤਿਹਾਰੀ ਹੈ। ਇਹਨਾਂ ਦੇ ਵਿੱਚੋਂ ਵੱਡੀ ਗਿਣਤੀ ਹੈ ਜਿਹੜੀ ਉਹ ਗਵਾਦਰ ਦੇ ਨਾਲ, ਗਵਾਦਰ ਦੇ ਇਲਾਕਿਆਂ ਦੇ ਨਾਲ। ਫਿਰ ਪਸ਼ੀਨ ਜਿਵਾਣੀ ਇਸ ਇਲਾਕੇ ਦੀਆਂ ਇਹ ਕੁਝ ਬੀਬੀਆਂ ਨੇ ਜਿਹੜੀਆਂ ਕਿ ਇਸ ਵੇਲੇ ਅਤਗਰਦ ਕੈਂਪਾਂ ਦਾ ਹਿੱਸਾ ਨੇ। ਕਹਿ ਲਵੋ ਕਿ ਉੱਥੇ ਜਿੱਦਾਂ ਫੌਜ ਦੇ ਵਿੱਚ ਪ੍ਰਮੋਸ਼ਨਾਂ ਹੁੰਦੀਆਂ ਨੇ, ਅਤਗਰਦਾਂ ਨੇ ਆਪਣਾ ਇਹ ਜਿਹੜਾ ਇੱਕ ਮਲੇਸ਼ੀਆ ਜਾਂ ਲੜਾਕੂ ਬਣਾਏ ਨੇ, ਉਹਨਾਂ ਦੇ ਵਿੱਚ ਇਹਨਾਂ ਨੂੰ ਕਮਾਂਡ ਦਿਸ ਐਂਡ ਦੈਟ ਉਹ ਲੈਵਲ ਦਿੱਤੇ ਜਾ ਰਹੇ। ਇਹਨਾਂ ਦੀਆਂ ਤਸਵੀਰਾਂ ਸਮੇਤ ਇਹਨਾਂ ਦੇ ਸਿਰਾਂ ਦਾ ਇਨਾਮ ਆ ਜਿਹੜਾ ਉਹਨਾਂ ਦਾ ਐਲਾਨ ਬਲੋਚਿਸਤਾਨ ਦੀ ਸੂਬਾ ਸਰਕਾਰ ਕੀਤਾ ਜੀ।
सीएम केपीके ने एक बयान राਹੀਂ ਧਮਕੀ ਦਿੱਤੀ ਹੈ ਕਿ 27 ਸਤੰਬਰ ਨੂੰ ਐਸਾ ਜਲੂਸ ਲੈ ਕੇ ਨਿਕਲਾਂਗੇ ਕਿ ਗੋਲੀ ਚਲਾਉਣ ਦਾ ਸੋਚਾਂਗੇ ਵੀ ਨਹੀਂ। ਇਹ ਜੀ ਹੁਣ ਉਹਨਾਂ ਨੇ ਆਖਿਆ ਹੈ ਕਿ 27 ਸਤੰਬਰ ਤੱਕ ਜੇ ਨਾ ਮੰਨੀਆਂ ਗਈਆਂ ਤਾਂ ਫਿਰ ਅਸੀਂ ਇਸਲਾਮਾਬਾਦ ਮਾਰਚ ਕਰਾਂਗੇ। 20 ਲੱਖ ਲੋਕਾਂ ਦੀ ਥਾਂ ਹੁਣ ਉਹ ਦਾਵਾ ਕਰ ਰਹੇ 40 ਲੱਖ ਲੋਕ ਲੈ ਕੇ ਜਾਵਾਂਗਾ। ਹੁਣ ਉਹਨਾਂ ਨੇ ਆਖਿਆ ਕਿ ਮੈਂ ਏਡਾ ਵੱਡਾ ਜਲੂਸ ਲੈ ਕੇ ਇਸਲਾਮਾਬਾਦ ਵੱਲ ਮਾਰਚ ਕਰਾਂਗਾ, ਨਾ ਤਾਂ ਕੋਈ ਰੁਕਾਵਟ ਸਾਡਾ ਰਾਹ ਰੋਕ ਸਕੇਗੀ, ਨਾ ਕੋਈ ਕੰਟੇਨਰ ਸਾਡੇ ਰਾਹ ਦੇ ਵਿੱਚ ਆ ਸਕੇਗਾ, ਤੇ ਨਾ ਇਹ ਗੋਲੀ ਚਲਾਉਣ ਦਾ ਸੋਚ ਹੀ ਸਕਣਗੇ। ਇੰਨੇ ਲੋਕ ਹੋਣਗੇ, ਗੋਲੀਆਂ ਮੁੱਕ ਜਾਣਗੀਆਂ, ਲੋਕ ਨਹੀਂ ਮੁੱਕਣਗੇ। ਅਸੀਂ ਐਰਕੀ ਗਏ ਤੇ ਅਸੀਂ ਕੁਝ ਲੈ ਦੇ ਕੇ ਸਾਹਮਣੇ ਆਵਾਂਗੇ। ਨਾਲ ਹੀ ਫਿਰ ਉਹਨਾਂ ਨੇ ਆਖਿਆ ਕਿ ਸਾਡੇ ਸੂਬੇ ਦੇ ਨਾਲ ਧੱਕਾ ਕੀਤਾ ਜਾ ਰਿਹਾ। ਫੈਡਰਲ ਸਰਕਾਰ ਹੈ ਜਿਹੜੀ ਉਹ ਸਾਡੇ ਹਿੱਸੇ ਦੇ ਬਜਟ ਦੇ ਪੈਸੇ ਨੇ ਜਿਹੜੇ ਉਹ ਸਾਨੂੰ ਨਹੀਂ ਦੇ ਰਹੀ। ਨਾ ਸਿਰਫ ਉਹ ਪੈਸੇ ਨਹੀਂ ਦੇ ਰਹੀ ਬਲਕਿ ਉਹਦੇ ਚ ਕੱਟ ਲਾਇਆ ਜਾ ਰਿਹਾ। ਉਹਨਾਂ ਆਖਿਆ ਕਿ ਤਰੱਕੀਆਤੀ ਬਜਟ ਜਿਹੜਾ ਪਹਿਲਾਂ 295 ਅਰਬ ਰੁਪਈਆ ਸੀਗਾ ਖੈਬਰ ਪਖਤੂਨਖਵਾ ਦਾ, ਉਹਨੂੰ ਘੱਟ ਕਰਕੇ ਤੇ 235 ਅਰਬ ਜਿਹੜਾ ਉਹ ਇਹਨਾਂ ਨੇ ਕਰ ਦਿੱਤਾ ਆ। ਔਰ ਹੁਣ ਅੱਗੇ ਨੇ ਜਿਹੜੇ ਮਾਮਲੇ ਉਹਦੇ ਚ ਵੀ ਸਾਡੀ ਜਿਹੜੀ ਖਾਮੋਸ਼ੀ ਹੈ ਉਹਨੂੰ ਇਹ ਕਮਜ਼ੋਰੀ ਸਮਝਣ ਦੇ ਨੇ। ਕੋਈ ਗੱਲ ਕਰਨੇ ਤੇ ਉਹ ਸਾਡੀ ਸੁਣੀ ਨਹੀਂ ਜਾ ਰਹੀ। ਤੇ ਇਮਰਾਨ ਖਾਨ ਦੀ ਰਿਹਾਈ ਬਾਰੇ ਉਹਨਾਂ ਆਖਿਆ ਕਿ ਸਾਡੇ ਅੱਜ ਵੀ ਉਹੀ ਮੰਗਾਂ ਨੇ, ਉਹਨਾਂ ਤੇ ਅਸੀਂ ਕਾਇਮ ਆ ਔਰ ਸਰਕਾਰ ਟਸ ਤੋਂ ਮਸ ਨਹੀਂ ਹੋਣ ਡਈ। ਅਸੀਂ ਵੀ ਆਪਣਾ ਫੈਸਲਾ ਜਿਹੜਾ ਉਹਦੇ ਚ ਪਿੱਛੇ ਨਹੀਂ ਹੋਣਾ। ਹੁਣ ਜਿੱਦਾਂ ਸਤੰਬਰ ਗਾਂ ਆਉਣ ਡਿਆ ਆ ਉਦਾਂ ਸਰਕਾਰ ਵਾਸਤੇ ਇੱਕ ਦਬਾਅ, ਇੱਕ ਗਬਾਰ ਆ ਜਿਹੜਾ ਉਹ ਬਣਨ ਡਿਆ। ਜਮਾਤੇ ਇਸਲਾਮੀ ਨੇ 3 ਸਤੰਬਰ ਨੂੰ ਮੁਲਕ ਭਰ ਚ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਵਜ੍ਹਾ ਪੈਟਰੋਲ ਦੀਆਂ ਵਧਦੀਆਂ ਕੀਮਤਾਂ। ਬਿਲਕੁਲ ਜੀ, ਇਹ ਜਮਾਤੇ ਇਸਲਾਮੀ ਦੇ ਪ੍ਰਧਾਨ ਨੇ ਹਾਫਿਜ਼ ਨਈਮੁਰ ਰਹਿਮਾਨ ਹੋਣੇ, ਉਹਨਾਂ ਨੇ ਇਹ ਐਲਾਨ ਕੀਤਾ ਔਰ ਉਹਨਾਂ ਨੇ ਆਖਿਆ ਕਿ ਬਹੁਤ ਹੋ ਗਈ, ਆਮ ਬੰਦੇ ਦੇ ਨਾਲ ਬਹੁਤ ਜ਼ੁਲਮ ਹੋ ਗਿਆ। ਲੇਵੀ ਚਾਰजेस ਨੇ ਜਿਹੜੇ ਉਹ ਇੰਨੇ ਕ ਨੇ ਕਿ ਉਹਨਾਂ ਪੈਟਰੋਲ ਦਾ ਮੁੱਲ ਆ ਉਹਨਾਂ ਹੀ ਉਹ ਲੀਟਰ ਮਗਰ ਵਸੂਲਿਆ ਜਾ ਰਿਹਾ ਆ। ਆਮ ਬੰਦਾ ਹੈ ਜਿਹੜਾ, ਆਮ ਸਵਾਰੀ ਹੈ ਜਿਹੜੀ, ਮੋਟਰਸਾਈਕਲ, ਉਹ ਬੰਦਾ ਤੇ ਪਿਸ ਕੇ ਰਹਿ ਗਿਆ ਹੈ। ਲੋਕਾਂ ਕੋਲੋਂ ਬੁਰਕੀ ਤੱਕ ਖੋਲੀ ਗਈ ਹੈ। ਹੁਣ ਬਸ ਹੋ ਗਈ ਹੈ। ਹੁਣ ਅਸੀਂ 3 ਸਤੰਬਰ ਨੂੰ ਮੁਲਕ ਭਰ ਦੇ ਵਿੱਚ ਇਹ ਹੜਤਾਲ ਔਰ ਪੂਰੀ ਇੱਕ ਲਹਿਰ ਜਿਹੜੀ ਉਹ ਚਲਾਉਣ ਜਾ ਰਹੇ ਹਾਂ। ਨਾਲ ਹੀ ਫਿਰ ਉਹਨਾਂ ਨੇ ਆਖਿਆ ਕਿ ਅਸੀਂ ਇਹ ਧਰਨੇ ਦਿੱਤੇ, ਹੜਤਾਲਾਂ ਕੀਤੀਆਂ ਤੇ ਤਾਂ ਬਿਜਲੀ ਦਾ ਮੁੱਲ ਆ ਜਿਹੜਾ ਉਹਦਾ ਲੋਡ ਆਵਾਮ ਦੇ ਉੱਤੇ ਇਹਨਾਂ ਨੇ ਨਹੀਂ ਪਾਇਆ। ਜੇ ਅਸੀਂ ਹੜਤਾਲਾਂ ਨਾ ਕਰਦੇ, ਅਸੀਂ ਇਹ ਧਰਨੇ ਨਾ ਦਿੰਦੇ ਤੇ ਇਸ ਵੇਲੇ ਬਿਜਲੀ 28 ਰੁਪਏ ਯੂਨਿਟ ਮਹਿੰਗੀ ਲੱਭਣ ਡਈ ਹੋਣੀ ਪੂਰੇ ਮੁਲਕ ਨੂੰ। ਸੋ ਉਹਨਾਂ ਨੇ ਅਸਰ ਵਿਖਾਇਆ। ਹੁਣ ਇਹ ਪੈਟਰੋਲੀਅਮ ਦਾ ਮਾਮਲਾ ਜਿਹੜਾ ਇਹਦੇ ਚ ਸਰਕਾਰ ਨੇ ਬਥੇਰੀ ਕਰ ਲਈ। ਹੋਰ ਅਸੀਂ ਆਵਾਮ ਨੂੰ ਰਗੜਾ ਨਹੀਂ ਲੱਗਣ ਦੇਣਾ, ਅਸੀਂ ਬਾਹਰ ਨਿਕਲਾਂਗੇ। ਨਾਲ ਹੀ ਇਹਨਾਂ ਨੇ ਇੱਕ ਖਬਰਦਾਰ ਕੀਤਾ ਆ, ਨਈਮੁਰ ਰਹਿਮਾਨ ਉਹਨਾਂ ਨੇ ਖਬਰਦਾਰ ਕੀਤਾ ਸਰਕਾਰ ਨੂੰ ਕਿ ਹੋਸ਼ ਦੇ ਨੋ ਲਵੋ, ਹੋਸ਼ ਕਰੋ। ਜੇ ਖੈਬਰ ਪਖਤੂਨਖਵਾ ਤੋਂ ਜਵਾਨ ਪੀੜੀ ਤੁਰ ਪਈ ਤੇ ਤੁਹਾਡੇ ਕੋਲ ਸੰਭਾਲਣਾ ਔਖਾ ਹੋ ਜਾਏਗਾ। ਸੋ ਇਹ ਦੋਹਰੀਆਂ ਧਮਕੀਆਂ ਨੇ ਜਿਹੜੀਆਂ ਇਹ ਦਿੱਤੀਆਂ ਜੀ ਉਹਨਾਂ। ਲਾਹੌਰ ਤੋਂ 2 ਆਤਗਰਦ ਗ੍ਰਿਫਤਾਰ ਹੋਏ ਨੇ। ਸੁਣਿਆ ਕਿ ਇਹਨਾਂ ਦੇ ਸਿਰ ਦਾ ਮੁੱਲ ਸਰਕਾਰ ਨੇ ਲਾਇਆ ਹੋਇਆ ਸੀ। ਜੀ ਬਿਲਕੁਲ ਜੀ, ਇਹਨਾਂ ਦੇ ਸਿਰ ਦਾ ਮੁੱਲ ਲਾਇਆ ਹੋਇਆ ਸੀਗਾ। ਇਹਨਾਂ ਦੇ ਵਿੱਚੋਂ ਇੱਕ ਤੇ ਆ ਜਿਹੜਾ ਉਹ ਇੱਕ ਇੰਟੈਲੀਜੈਂਸ ਅਫਸਰ ਦੇ ਕਤਲ ਦਾ ਵੀ ਹਿੱਸਾ ਰਿਹਾ ਹੈ ਔਰ ਬੜੀ ਜਿਹਨੂੰ ਕਹਿੰਦੇ ਨੇ ਕਿ ਡਰਾਮੈਟਿਕ ਜਿਹੀ ਇੱਕ ਕਾਰਵਾਈ ਕਰਕੇ ਇੱਥੇ ਤੱਕ ਕਿ ਇਹਨਾਂ ਦਾ ਟਿਕਾਣਾ ਨਹੀਂ ਦੱਸਿਆ ਜਾ ਰਿਹਾ। 2014 ਦੇ ਵਿੱਚ ਅੱਡੋ ਅੱਡ ਜਿਹੜੇ ਮੁਕਦਮੇ ਨੇ ਉਹਨਾਂ ਦੇ ਵਿੱਚ ਲਾਹੌਰ ਪੁਲਿਸ ਆ ਜਿਹੜੀ ਉਹਨੂੰ ਇਹ ਭੱਜੇ ਸਨ, ਬਾਗੀ ਸਨ, ਇਸ਼ਤਿਹਾਰੀ ਸਨ, ਗ੍ਰਿਫਤਾਰੀ ਨਹੀਂ ਸੀ ਹੋ ਰਹੀ। ਔਰ ਇਹਨਾਂ ਦੇ ਫਿਰ ਸਿਰ ਦਾ ਮੁੱਲ ਜਿਹੜਾ ਉਹ 5 ਲੱਖ ਰੁਪਈਆ ਜਿਹੜਾ ਉਹ ਧਰਿਆ ਗਿਆ ਸੀਗਾ। ਉਸ ਤੋਂ ਬਾਅਦ ਹੁਣ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਉਹ ਤਸਦੀਕ ਕੀਤੀ ਜਾ ਰਹੀ ਹੈ। ਗ੍ਰਿਫਤਾਰੀ ਤੋਂ ਬਾਅਦ ਵੀ ਇਹਨਾਂ ਦੇ ਨਾਂ ਨੇ ਜਿਹੜੇ ਉਹ ਪਬਲਿਕ ਨਹੀਂ ਕੀਤੇ ਜਾ ਰਹੇ। ਇਹ ਦੱਸਿਆ ਜਾ ਰਿਹਾ ਕਿ 2 ਖਤਰਨਾਕ ਮੁਜਰਮ ਜਿਹੜੇ ਸਰਕਾਰੀ ਅਫਸਰਾਂ ਦੇ ਉੱਤੇ, ਇੰਟੈਲੀਜੈਂਸ ਅਫਸਰਾਂ ਦੇ ਉੱਤੇ ਹਮਲਿਆਂ ਦਾ ਹਿੱਸਾ ਸਨ, ਕਤਲ ਦਾ ਹਿੱਸਾ ਸਨ, ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਕਦੋਂ ਗ੍ਰਿਫਤਾਰ ਕੀਤਾ ਹੈ, ਕਿੱਥੋਂ ਗ੍ਰਿਫਤਾਰ ਕੀਤਾ ਹੈ, ਇਹਦੇ ਬਾਰੇ ਦੱਸ ਨਹੀਂ ਪਾਈ ਜਾ ਰਹੀ। ਪ੍ਰਵੀਨ ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਜਾਂਦੇ ਜਾਂਦੇ ਕਰਨੇ ਹੁੰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਟਿਕਟੌਕ ਹੈ, ਉਹਦੇ ਉੱਤੇ ਵੇਖ ਵੀ ਸਕਦੇ ਜੇ। ਹਫਤੇ 'ਚ 5 ਦਿਨ ਇਹ ਖਬਰਾਂ ਅਸੀਂ ਲੈ ਕੇ ਆਉਂਦੇ ਹਾਂ ਜਿਹੜੀਆਂ ਪਾਕਿਸਤਾਨ ਦੇ ਨਾਲ ਜੁੜੀਆਂ ਹੁੰਦੀਆਂ ਨੇ। ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਔਰ ਇੰਡੀਆ ਮੁਜਬ। ਤੇ ਜੇ ਤੁਸੀਂ ਸਮਝਦੇ ਜੇ ਕਿ ਇਹ ਖਬਰਾਂ ਇਸ ਕਾਬਲ ਹੈ ਨੇ ਕਿ ਤੁਹਾਡੇ ਕੰਮਕਾਰ, ਕਾਰੋਬਾਰ, ਵਪਾਰ ਦੇ ਵਧਾਅ ਵਾਸਤੇ ਫਾਇਦਾਮੰਦ ਸਾਬਤ ਹੋ ਸਕਦੀਆਂ ਨੇ ਤੇ ਮੈਂ ਇਹੋ ਕਹਾਂਗਾ ਕਿ ਇਹਨਾਂ ਖਬਰਾਂ ਨੂੰ ਜ਼ਰੂਰ ਸਪਾਂਸਰ ਕਰਨਾ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।